अस्सलाम वालेकुम, सत श्री अकाल जी। उम्मीद करना कि सारे ठीक होवोगे। और अज दा स्केदा जी, स्केदा दी एग्ज़ाम है ते अब्दुल रहमान भाई ने इन्हां ज़ीरो गलती नाल पास कीता है। तुहानूं बहुत बहुत मुबारक होवे। थोड़े पहले इन्हां पास कीता सी, लेकिन स्केदा हुण सेंड कीता है। बाकी जी इस स्केदे दे विच एक चीज़ मैं नोट कीती है कि 19 सवाल जिहड़े ने ये फालसो आए ने। ठीक है, अगे भी मैं एक स्केदे विच नोट कीती सी, उहदे विच भी फालसो ज़्यादा सन ते इहदे विच भी फालसो ज़्यादा ने। लेकिन हुण ये चीज़ नोट करांगे कि किहड़े फालसो ज़्यादा आउंदे ने या वेरो ज़्यादा आउंदे ने। ठीक है, 19 सवाल फालसो ते 11 जिहड़े ने वो वेरो आए ने। ठीक है जी, चलो जी। अच्छा जी, पहला सवाल, La distanza di sicurezza कहंदा जेहड़ा फासती फासला है deve essere sempre uguale, कहंदा हमेशा उगुआल होना चाहिए, बराबर होना चाहिए allo spazio di frenatura del veicolo, जिहड़ी गड्डी दी ब्रेक लगने वाली जगह होंदी है, spazio di frenatura दे कहंदा बराबर होना चाहिए। फालतू जी इस तो ज़्यादा होंदा है, बराबर नहीं होंदा। ठीक है, दूसरा सवाल, हाँ जी सर, ਜਿਹੜੇ ਨਵੇਂ ਸਟੂਡੈਂਟ ਨੇ ਉਹਨਾਂ ਨੂੰ ਦੱਸ ਦੇਵਾਂ ਕਿ ਇਸ ਚੈਨਲ ਦੇ ਉੱਤੇ ਵੜੈਚ ਪਤੈਂਤੇ ਦੇ ਉੱਤੇ ਪੂਰਾ ਕੋਰਸ ਫ੍ਰੀ ਹੈ, ਤੁਸੀਂ ਆਪਣੀ ਤਿਆਰੀ ਬਿਲਕੁਲ ਫ੍ਰੀ ਕਰ ਸਕਦੇ ਹੋ। ਠੀਕ ਹੈ, ਜਿਹੜੇ ਨਵੇਂ ਸਟੂਡੈਂਟ ਨੇ ਉਹਨਾਂ ਵਾਸਤੇ ਇੱਕ ਹੋਰ ਚੀਜ਼ ਹੈ, ਜਿਹੜੇ ਪਹਿਲੇ ਹਫਤਾ 10 ਦਿਨ ਜਾਂ 2 ਹਫਤੇ ਕਰ ਲਓ, ਕੁਝ ਸਮਝ ਨਹੀਂ ਆਉਂਦੀ। ਇਹਦਾ ਇਹ ਮਤਲਬ ਨਹੀਂ ਕਿ ਤੁਹਾਨੂੰ ਤਰੀਕਾ ਸਮਝ ਨਹੀਂ ਆ ਰਿਹਾ, ਇਹਦਾ ਮਤਲਬ ਇਹ ਹੁੰਦਾ ਹੈ ਕਿ ਤੁਹਾਨੂੰ ਲਫ਼ਜ਼ਾਂ ਦੀ ਪਹਿਚਾਣ ਕੋਈ ਨਹੀਂ, ਇਸ ਤੋਂ ਤੁਹਾਨੂੰ ਸਮਝ ਨਹੀਂ ਪਈ ਆਉਂਦੀ। ਤੁਸੀਂ ਹਫਤਾ 10 ਦਿਨ ਪੜ੍ਹੋਗੇ, ਉਸ ਤੋਂ ਬਾਅਦ ਸਮਝ ਆਉਣੀ ਸ਼ੁਰੂ ਹੁੰਦੀ ਹੈ। ठीक है, लाइसेंस करना करते हो शुरू जो करते हो, ये सब तो मुश्किल टाइम पहले 2 हफ्ते होंगे ने। जिन्हें दिल छड्डना उन्हें इत्थे दिल छड्ड जाना है। ठीक है, तो जिन्हें 2 हफ्ते गुजार लए वो लाइसेंस कर जाएगा। अक्सर तुसां वेख्या होवेगा कि कुछ स्टूडेंट आउंदे ने, मैसेज भी करते हैं, कमेंट भी करते हैं कि सर जी असां फलाने कोलों पढ़िया, मैं नाम नहीं किसी का लेंदा, कि वो सानू कोई समझ नहीं आई। हफ्ता पढ़िया या 2 हफ्ते पढ़िया या कह लो महीना पढ़िया। ठीक है, ਉਹਦੀ ਵਜ੍ਹਾ ਇਹ ਹੈ ਕਿ ਤੁਹਾਨੂੰ ਲਫ਼ਜ਼ ਦਾ ਮਤਲਬ ਵੀ ਕੋਈ ਨਹੀਂ ਪਤਾ, ਤੁਹਾਨੂੰ ਇਹ ਸਮਝ ਨਹੀਂ ਆਉਂਦੀ। ਜਦੋਂ ਤੁਸੀਂ ਇੱਕ ਜਗ੍ਹਾ ਤੋਂ ਛੱਡ ਕੇ ਦੂਜੀ ਜਗ੍ਹਾ ਤੇ ਪੜ੍ਹਦੇ ਹੋ, ਤੁਹਾਨੂੰ ਉਹ ਕੁਝ ਲਫ਼ਜ਼ ਤੁਹਾਡੇ ਮਾਈਂਡ ਵਿੱਚ ਬਹਿ ਗਏ ਹੁੰਦੇ ਨੇ, ਫਿਰ ਤੁਹਾਨੂੰ ਥੋੜੀ ਥੋੜੀ ਸਮਝ ਆਉਣੀ ਸ਼ੁਰੂ ਹੋ ਜਾਂਦੀ ਹੈ। ਠੀਕ ਹੈ, ਇਸ ਵਾਸਤੇ ਜਿਹੜਾ ਨਵਾਂ ਸਟੂਡੈਂਟ ਆਉਂਦਾ ਹੈ, ਪੜ੍ਹਨਾ ਸ਼ੁਰੂ ਕਰਦਾ ਹੈ ਤੇ ਪਹਿਲੇ 2 ਹਫ਼ਤੇ ਜਿਹੜਾ ਨਹੀਂ ਉਹ ਹੀ ਸਮਝੋ ਕੁਝ ਸਮਝ ਨਹੀਂ ਆਉਣੀ, ਤੇ ਇਹਦਾ ਇਹ ਮਤਲਬ ਨਹੀਂ ਕੋਈ ਬਿਨਾਂ ਪੜ੍ਹੇ 2 ਹਫ਼ਤੇ ਗੁਜ਼ਾਰ ਦੇਣੇ ਨੇ। ਤੇ ਉਹ ਤੁਸੀਂ ਟਰਾਈ ਕਰਦੇ ਰਹਿਣਾ, ਉਸ ਤੋਂ ਬਾਅਦ ਇਨਸ਼ਾਅੱਲਾ ਤੁਹਾਨੂੰ ਆਪੇ ਸਮਝ ਆਉਣੀ ਸ਼ੁਰੂ ਹੋ ਜਾਏਗੀ। ਠੀਕ ਹੈ ਜੀ, ਚਲੋ ਜੀ ਦੂਸਰਾ ਸਵਾਲ, non si può sorpassare, ਕਹਿੰਦਾ ਓਵਰਟੇਕ ਨਹੀਂ ਕਰ ਸਕਦੇ, in corrispondenza ਸਾਹਮਣੇ dell'uscita di un pubblico parcheggio, ਜਿਹੜੀ ਪਬਲਿਕ ਪਾਰਕਿੰਗ ਦਾ ਉਸ਼ੀਤਾ ਹੈ, ਕਹਿੰਦਾ ਉਹਦੇ ਸਾਹਮਣੇ ਓਵਰਟੇਕ ਨਹੀਂ ਕਰ ਸਕਦੇ। ਫਾਲਸੋ ਜੀ। 3 ਨੰਬਰ ਸਵਾਲ ਜੀ, ਇਹ ਨਿਸ਼ਾਨ ਤੁਹਾਨੂੰ ਨਜ਼ਰ ਆ ਰਿਹਾ, ਆਨਾ ਅਬਲਿਆਂਤੀ ਲਾਈਟਾਂ ਦਾ ਨਿਸ਼ਾਨ ਹੈ ਤੇ ਇਹਦਾ ਸਪੀਆ ਕਿਹੜੇ ਕਲਰ ਦਾ ਹੁੰਦਾ ਹੈ? ਵਰਦੇ ਕਲਰ ਦਾ। ਠੀਕ ਹੈ, il simbolo raffigurato è posto, ਕਹਿੰਦਾ ਨਿਸ਼ਾਨ ਮੌਜੂਦ ਹੈ su una spia, ਇਹ posto su una spia, ਕਹਿੰਦਾ ਇੱਕ ਸਪੀਏ ਤੇ ਮੌਜੂਦ ਹੈ, aluce blu, ਜਿਹਦੀ ਬਲੂ ਲਾਈਟ ਹੈ। ਫਾਲਸੋ ਜੀ, ਬਲੂ ਨਹੀਂ, ਇਹਦੀ ਵਰਦੇ ਲਾਈਟ ਹੁੰਦੀ ਹੈ। ਚੌਥਾ ਸਵਾਲ ਜੀ, ਇਸ consigliabile, ਕਹਿੰਦਾ ਸਲਾਹ ਨਹੀਂ ਦਿੰਦਾ। consigliabile ਹੁੰਦਾ ਹੈ ਸਲਾਹ ਦਿੰਦਾ, ਤੁਹਾਨੂੰ ਮਸ਼ਵਰਾ ਦਿੰਦਾ ਹੈ। consigliabile ਹੁੰਦਾ ਮਤਲਬ ਤੁਹਾਨੂੰ ਸਲਾਹ ਨਹੀਂ ਦਿੰਦਾ, ਤੁਹਾਨੂੰ ਮਸ਼ਵਰਾ ਨਹੀਂ ਦਿੰਦਾ ਇਸ ਚੀਜ਼ ਦਾ, ਕੋਈ ਤੁਸੀਂ ਇਹ ਕੰਮ ਨਹੀਂ ਕਰਨਾ। ਠੀਕ ਹੈ, ਕਹਿੰਦਾ ਇਸ consigliabile guidare, ਤੁਹਾਨੂੰ ਸਲਾਹ ਨਹੀਂ ਦਿੰਦਾ ਗੁਜ਼ਾਰੇ ਕਰਨੇ, ਡਰਾਈਵਿੰਗ ਕਰਨੇ ਦੀ। quando si ha un stato emotivo alterato, ਬਈ ਜਦੋਂ ਤੁਹਾਡੇ ਇਮੋਸ਼ਨ ਜਜ਼ਬਾਤ ਚੇਂਜ ਹੋਏ ਨੇ ਉਦੋਂ ਤੁਹਾਨੂੰ ਸਲਾਹ ਨਹੀਂ ਦਿੰਦਾ। ਮਤਲਬ ਜਦੋਂ ਤੁਸੀਂ ਜ਼ਿਆਦਾ ਖੁਸ਼ ਹੋ, ਜ਼ਿਆਦਾ ਖੁਸ਼ੀ ਹੈ, ਤੁਸੀਂ ਗੱਡੀ ਨਹੀਂ ਚਲਾਣੀ, ਪਰੇਸ਼ਾਨ ਹੋ, ਗੱਡੀ ਨਹੀਂ ਚਲਾਣੀ। ਠੀਕ ਹੈ, ਵੇਰੋ ਜੀ। 5 ਨੰਬਰ ਸਵਾਲ ਜੀ, dopo un incidente, ਕਹਿੰਦਾ ਐਕਸੀਡੈਂਟ ਤੋਂ ਬਾਅਦ, se c'è un principio di incendio del veicolo, ਕਹਿੰਦਾ ਗੱਡੀ ਨੂੰ ਅੱਗ ਸ਼ੁਰੂ ਹੋ ਗਈ, ਅੱਗ ਲੱਗ ਗਈ ਹੈ, principio di incendio। ਠੀਕ ਹੈ, ਕਹਿੰਦਾ ਅੱਗ ਲੱਗ ਗਈ ਹੈ, occorre svuotarne immediatamente, ਕਹਿੰਦਾ ਜ਼ਰੂਰੀ ਹੈ ਕਿ ਤੁਸੀਂ immediatamente ਫੌਰਨ svuotare ਕਰੋ, ਖਾਲੀ ਕਰੋ il serbatoio ਟੈਂਕੀ del carburante, ਤੇਲ ਵਾਲੀ। ਬਈ ਗੱਡੀ ਨੂੰ ਅੱਗ ਲੱਗ ਗਈ ਹੈ, ਤੁਸੀਂ ਤੇਲ ਵਾਲੀ ਟੈਂਕੀ ਖਾਲੀ ਕਰਨੀ ਸ਼ੁਰੂ ਕਰ ਦਿਓ। ਫਾਲਸੋ ਜੀ। 6 ਨੰਬਰ ਜੀ, ਨਿਸ਼ਾਨ ਦਾ ਕੀ ਮਤਲਬ ਹੈ? ਬਈ ਇੱਥੇ ਤੁਹਾਨੂੰ ਪਾਲਤੂ ਜਾਨਵਰ, ਡੋਮੈਸਟਿਕ ਜਾਨਵਰ ਮਿਲ ਸਕਦੇ ਨੇ ਸੜਕ ਤੇ ਕ੍ਰਾਸਿੰਗ ਕਰਦੇ ਹੋਏ। il segnale raffigurato preannuncia, ਨਿਸ਼ਾਨ ਦੱਸ ਰਿਹਾ un tratto di strada, ਇੱਕ ਸੜਕ ਦਾ ਉਹ ਹਿੱਸਾ, con probabile attraversamento, ਜਿੱਥੇ ਕ੍ਰਾਸਿੰਗ ਹੋ ਸਕਦੀ ਹੈ, di animali domestici, ਪਾਲਤੂ ਜਾਨਵਰਾਂ ਦੀ। ਵੇਰੋ 7 ਨੰਬਰ ਜੀ, ਨਿਸ਼ਾਨ ਦਾ ਕੀ ਮਤਲਬ ਹੈ? ਉੱਤੇ ਦਿਵੇਤੋ ਦੀ ਤਰ੍ਹਾਂ ਦਾ ਨਿਸ਼ਾਨ ਬਣਿਆ ਹੋਇਆ, ਚੱਲਣ ਤੋਂ ਮਨਾ ਕਰਦਾ। ਥੱਲੇ ਗੱਡੀਆਂ ਦੀ ਤਸਵੀਰ, ਮਤਲਬ ਇਹਨਾਂ ਗੱਡੀਆਂ ਨੂੰ ਚੱਲਣ ਤੋਂ ਮਨਾ ਕਰਦਾ, ਇਹ ਗੱਡੀਆਂ ਇੱਥੇ ਨਹੀਂ ਚੱਲ ਸਕਦੀਆਂ।
Il segnale raffigurato presegnala ਨਿਸ਼ਾਨ ਦੱਸ ਰਿਹਾ una strada riservata ਵੀ ਸੜਕ ਰਿਜ਼ਰਵ ਹੈ ai veicoli una ਗੱਡੀਆਂ ਵਾਸਤੇ delle categorie ਉਸ ਕੈਟੇਗਰੀ ਦੀਆਂ ਗੱਡੀਆਂ ਵਾਸਤੇ rappresentate in figura ਜਿਹੜੀਆਂ ਤਸਵੀਰ ਵਿੱਚ ਕਹਿੰਦਾ ਦਿਖਾਈਆਂ ਗਈਆਂ ਨੇ ਫਾਲਸੋ ਜੀ ਇਹਨਾਂ ਵਾਸਤੇ ਸੜਕ ਰਿਜ਼ਰਵ ਨਹੀਂ ਇਹਨਾਂ ਨੂੰ ਚੱਲਣ ਤੋਂ ਮਨਾ ਕਰਦਾ ਪਿਆ ਇੱਥੇ 8 ਨੰਬਰ ਜੀ ਅੱਛਾ ਜੀ 8 ਨੰਬਰ ਤੋਂ ਤਸਵੀਰ ਨਜ਼ਰ ਪਈ ਆਉਂਦੀ ਹੈ ਜ਼ੈਬਰਾ ਕ੍ਰਾਸਿੰਗ ਦੀ ਤਸਵੀਰ ਹੈ ਤੇ ਸੱਜੀ ਸਾਈਡ ਤੇ ਵੇਖੋ ਜ਼ਿਗਜ਼ੈਗ ਲਾਈਨ ਲੱਗੀ ਹੈ ਇਸ ਤਰ੍ਹਾਂ ਹੋ ਸਕਦੀ ਹੈ ਜ਼ੈਬਰਾ ਕ੍ਰਾਸਿੰਗ ਤੋਂ ਪਹਿਲਾਂ ਮਿਲ ਸਕਦੀ ਹੈ un attraversamento pedonale ਕਹਿੰਦਾ ਇੱਕ ਜ਼ੈਬਰਾ ਕ੍ਰਾਸਿੰਗ ਹੈ può essere preceduto sulla destra ਤੇ ਕਹਿੰਦਾ ਸੱਜੇ ਪਹਿਲਾਂ ਹੋ ਸਕਦਾ ਹੈ da una striscia gialla a zigzag ਕਹਿੰਦਾ ਪੀਲੀ ਲਾਈਨ zigzag ਹੋ ਸਕਦੀ ਹੈ come nella figura seguente ਜਿੱਕਣ ਕਹਿੰਦਾ ਇਸ ਤਸਵੀਰ ਦੇ ਵਿੱਚ ਵੇਰੋ ਹੋ ਸਕਦੀ ਹੈ 9 ਨੰਬਰ ਸਵਾਲ ਜੀ Il pannello integrativo in figura ਕਹਿੰਦਾ ਜਿਹੜਾ ਪਨੇਲੋ ਤਸਵੀਰ ਦੇ ਵਿੱਚ indica ਦੱਸ ਰਹੀ ਹੈ orario time per il dispositivo della spazzatura ਕਹਿੰਦਾ ਜਿਹੜਾ ਕੂੜੇ ਵਾਲੀ ਜਗ੍ਹਾ ਹੈ ਮਤਲਬ ਜਿੱਥੇ ਕੂੜਾ ਗੰਦ ਸੁੱਟੀਦਾ ਹੈ ਕਹਿੰਦਾ ਉਹਦਾ ਟਾਈਮ ਇਹ ਦੱਸ ਰਹੀ ਹੈ ਤਸਵੀਰ ਜਿਹੜੀ ਫਾਲਸੋ 10 ਨੰਬਰ ਜੀ in un incrocio ਕਹਿੰਦਾ ਇੱਕ ਚੌਕ ਦੇ ਵਿੱਚ regolato con circolazione rotatoria ਜਿੱਥੇ ਮਤਲਬ ਚੱਲਣਾ ਰਤੋਂਦੇ ਤਰ੍ਹਾਂ ਗੋਲ ਰਿੰਗ i veicoli circolanti nel anello ਜਿਹੜੀਆਂ ਗੱਡੀਆਂ ਉਸ ਰਿੰਗ ਦੇ ਵਿੱਚ ਚੱਲ ਰਹੀਆਂ ਨੇ ਮਤਲਬ ਰਤੋਂਦੇ ਦੇ ਵਿੱਚ ਰਤੋਂਦਾ ਪਤਾ ਗੋਲ ਹੁੰਦਾ ਹੈ ਅਨੇਲੋ ਕਹਿ ਰਿਹਾ ਰਿੰਗ ਅੰਗੂਠੀ ਜਿਹੜੀ ਹੁੰਦੀ ਹੈ ਕਹਿੰਦਾ ਜਿਹੜੀਆਂ ਗੱਡੀਆਂ ਉਸ ਅਨੇਲੋ ਰਿੰਗ ਦੇ ਵਿੱਚ ਚਲਦੀਆਂ ਨੇ ਪਈਆਂ possono effettuare ਉਹ ਕਰ ਸਕਦੀਆਂ ਨੇ ਮਨੋਵਰੇ ਦੀ ਰੇਟਰੋ ਮਾਰਚਾ ਕਹਿੰਦਾ ਰੇਟਰੋ ਮਾਰਚਾ ਗੱਡੀ ਰਿਵਰਸ ਕਰ ਸਕਦੀਆਂ ਨੇ ਫਾਲਤੂ ਜੀ ਨਹੀਂ ਹੋ ਸਕਦੀ ਇਹ ਚੀਜ਼ ਅੱਛਾ ਜੀ 11 ਨੰਬਰ ਫਿਰ perché giare in una zona ਕਹਿੰਦਾ ਉਹ ਜ਼ੋਨੇ ਦੇ ਵਿੱਚ ਪਾਰਕਿੰਗ ਲਾਣੇ ਵਾਸਤੇ regolamentata mediante disco orario ਬਈ ਉੱਥੇ disco orario ਦੇ ਜ਼ਰੀਏ ਵੇ ਸੋਸਤਾ bisogna indicare sul disco orario ਕਹਿੰਦਾ ਉਸ ਡਿਸਕ ਦੇ ਉੱਤੇ ਤੁਸੀਂ ਟਾਈਮ ਦੱਸਣਾ ਹੈ ਦੀ fine della sosta ਵੀ ਸੋਸਤਾ ਸੀ ਕਿਸ ਟਾਈਮ ਖਤਮ ਕਰਾਂਦੇ ਉਹ ਪੂਰਾ ਤਰ੍ਹਾਂ ਸਕਰੀਵਰ ਲਓ ਭਾਵੇਂ ਕਹਿੰਦਾ ਲਿਖ ਦਿਓ su un foglio di carta ਇੱਕ ਕਾਗਜ਼ ਦੇ ਉੱਤੇ ਫਾਲਸੋ ਜੀ ਅੱਛਾ ਜੀ ਕੁਝ ਪਾਰਕਿੰਗ ਹੁੰਦੀਆਂ ਨੇ ਜਿੱਥੇ ਟਾਈਮ ਵਾਲੀ ਪਾਰਕਿੰਗ ਹੁੰਦੀ ਹੈ ਮਸਲਨ ਇੱਕ ਜਗ੍ਹਾ ਉੱਥੇ 15 ਮਿੰਟ ਪਾਰਕਿੰਗ ਲਾਣੇ ਦੀ ਇਜਾਜ਼ਤ ਹੈ ਉੱਥੇ ਜਿਹੜਾ ਡਿਸਕੋ orario ਹੁੰਦਾ ਗੱਡੀ ਦੇ ਵਿੱਚ ਇੱਕ ਬਲੂ ਜੀ ਹੁੰਦੀ ਹੈ ਡਿਸਕ ਕਿਸੇ ਕੋਲ ਨਹੀਂ ਤਾਂ ਰੱਖ ਲੈਣੀ ਹੈ ਜਿਸ ਟਾਈਮ ਤੁਸੀਂ ਗੱਡੀ ਪਾਰਕਿੰਗ ਲਾਈਏ ਉਹ ਟਾਈਮ ਉੱਥੇ ਕਰਨਾ ਹੈ ਮਸਲਨ ਅਸਾਂ 12 ਵਜੇ ਲਾਈਏ ਤੇ 12 ਉਸ ਡਿਸਕ ਦੇ ਉੱਤੇ ਟਾਈਮ ਕਰ ਦੇਣਾ ਤਾਂ ਕਿ ਜਿਸ ਟਾਈਮ ਚੈੱਕ ਕਰਾਵੇ ਉਹਨੂੰ ਪਤਾ ਲੱਗੇ ਵੀ ਇਹ ਗੱਡੀ 12 ਵਜੇ ਲੱਗੀ ਹੈ ਟਾਈਮ ਹੈ 15 ਮਿੰਟ 12:15 ਖਤਮ ਹੋ ਜਾਏਗਾ ਠੀਕ ਹੈ ਇਹ ਕਹਿੰਦਾ ਸੋਸਤਾ ਖਤਮ ਹੋਣੇ ਦਾ ਟਾਈਮ ਤੁਸੀਂ ਉੱਤੇ ਲਿਖਣਾ ਵੀ ਅਸਾਂ ਕਿਸ ਟਾਈਮ ਸੋਸਤਾ ਖਤਮ ਕਰਨਾ ਹੈ ਫਾਲਸੋ ਖਤਮ ਨਹੀਂ ਸ਼ੁਰੂ ਦਾ ਲਿਖਣਾ ਹੈ 12 ਨੰਬਰ ਜੀ gli indumenti ਕਹਿੰਦਾ ਜਿਹੜਾ ਲਿਬਾਸ ਹੈ ਜਾਂ ਕੱਪੜੇ ਨੇ ad uso motociclistico ਜਿਹੜੇ ਮੋਟਰਸਾਈਕਲ ਵਾਲੇ ਇਸਤੇਮਾਲ ਕਰਦੇ ਨੇ omologati ਮਨਜ਼ੂਰਸ਼ੁਦਾ sono sottoposti a prove ਕਹਿੰਦਾ sottoposti a prove ਮਤਲਬ ਐਸੇ ਪ੍ਰੋਵੇ ਦੇ ਵਿੱਚੋਂ ਗੁਜ਼ਰਦੇ ਨੇ ਉਹ ਕੱਪੜੇ ਉਹ ਲਿਬਾਸ di resistenza al lavaggio ਮਤਲਬ ਜਿਹੜੇ ਉਹ ਗਿੱਲੇ ਹੋਣ ਤੋਂ ਬਚਾਉਂਦੇ ਨੇ ਫਾਲਸੋ ਜੀ resistenza a taglio ਉਹ ਕੱਟ ਲੱਗਣੇ ਤੋਂ ਬਚਾਉਂਦੇ ਨੇ ਲਵਾਜੋ ਤੋਂ ਨਹੀਂ 13 ਨੰਬਰ ਜੀ se un ferito della strada ਕਹਿੰਦਾ ਅਗਰ ਸੜਕ ਤੇ ਜ਼ਖਮੀ ਹੈ in stato di incoscienza ਤੇ ਕਹਿੰਦਾ ਬੇਹੋਸ਼ੀ ਦੀ ਹਾਲਤ ਵਿੱਚ bisogna bloccarli le mani ਤੇ ਕਹਿੰਦਾ ਉਹਦੇ ਹੱਥ ਬੰਨ੍ਹ ਦਿਓ ਫਾਲਸੋ 14 ਨੰਬਰ è consentito spostare la segnaletica stradale ਕਹਿੰਦਾ ਸੜਕ ਤੋਂ ਨਿਸ਼ਾਨ ਹਟਾਉਣੇ ਦੀ ਇਜਾਜ਼ਤ ਹੈ ਮਤਲਬ ਤੁਸੀਂ ਵੇਖਿਆ ਹੋਣਾ ਸੜਕ ਦੇ ਉੱਤੇ ਕਈ ਦਫਾ ਕੰਮ ਕਰਦੇ ਪਏ ਹੁੰਦੇ ਨੇ ਤੇ ਨਿਸ਼ਾਨ ਰੱਖ ਦਿੰਦੇ ਨੇ ਵੀ ਅੱਗੇ ਕੋਈ ਟੋਇਆ ਸੜਕ ਟੁੱਟੀ ਹੈ ਜਾਂ ਕਹਿ ਲਓ ਕਿ ਇਸ਼ਾਰੇ ਦਾ ਨਿਸ਼ਾਨ ਇਸ ਤਰ੍ਹਾਂ ਦੇ ਕਹਿੰਦਾ ਸੜਕ ਤੋਂ ਨਿਸ਼ਾਨ ਹਟਾਉਣੇ ਦੀ ਇਜਾਜ਼ਤ ਹੈ se non si tratta di segnali ਕਹਿੰਦਾ ਅਗਰ ਕੋਈ ਉਹ ਨਿਸ਼ਾਨ ਐਸਾ ਨਹੀਂ ਦੀ pericolo ਖਤਰੇ ਵਾਲਾ ਫਿਰ ਕਹਿੰਦਾ ਤੁਸੀਂ ਹਟਾ ਸਕਦੇ ਹੋ ਇਸ ਦੀ ਇਜਾਜ਼ਤ ਹੈ ਫਾਲਸੋ 15 ਨੰਬਰ ਤੇ ਇਹ ਨਿਸ਼ਾਨ ਦੱਸ ਰਿਹਾ ਹੈ ਬਈ ਕਿਹੜੀ ਡਾਇਰੈਕਸ਼ਨ ਦੀ ਇਜਾਜ਼ਤ ਹੈ ਕਿੱਧਰ ਕਿੱਧਰ ਜਾ ਸਕਦੇ ਹੋ il segnale raffigurato indica ਨਿਸ਼ਾਨ ਦੱਸ ਰਿਹਾ ਹੈ le uniche direzioni consentite ਬਈ ਇਹ ਕਹਿੰਦਾ uniche direzioni ਬਈ ਇਹ ਇਕੱਲੀ ਡਾਇਰੈਕਸ਼ਨ ਹੈ ਜਿਹਦੀ ਤੁਹਾਨੂੰ ਇਜਾਜ਼ਤ ਹੈ ਫੇਰੋ 16 ਨੰਬਰ le luci in figura ਕਹਿੰਦਾ ਜਿਹੜੀਆਂ ਲਾਈਟਾਂ ਤਸਵੀਰ ਦੇ ਵਿੱਚ ਨੇ si accendono subito prima ਕਹਿੰਦਾ ਫੌਰਨ ਪਹਿਲਾਂ ਆਨ ਹੋ ਜਾਂਦੀਆਂ ਨੇ prima dell'inizio di abbassamento delle semibriere semibriere ਦੇ ਜਿਹੜੇ ਬੈਰੀਅਰ ਹੁੰਦੇ ਨੇ ਉਹਨਾਂ ਦੇ abbassamento ਨੀਵੇਂ ਹੋਣੇ ਤੋਂ ਪਹਿਲਾਂ ਹੀ ਕਹਿੰਦਾ ਲਾਈਟਾਂ ਆਨ ਹੋ ਜਾਂਦੀਆਂ ਨੇ ਵੇਰੋ 17 ਨੰਬਰ ਇਹ obbligatorio ridurre la velocità ਕਹਿੰਦਾ ਲਾਜ਼ਮੀ ਹੈ ਸਪੀਡ ਨੂੰ ਘਟਾਉਣਾ in prossimità ਨਜ਼ਦੀਕ degli autovelox ਜਿਹੜੇ ਕੈਮਰੇ ਹੁੰਦੇ ਨੇ ਸਪੀਡ ਵਾਲੇ ਕੈਮਰੇ ਫਾਲਸੋ ਜੀ ਅਗਰ ਤੁਹਾਡੀ ਸਪੀਡ ਜਿਹੜੀ ਸਪੀਡ ਲਿਮਟ ਦੇ ਅੰਦਰ ਹੈ ਤੇ ਫਿਰ ਘਟਾਉਣ ਦੀ ਜ਼ਰੂਰਤ ਕੋਈ ਨਹੀਂ ਇਹ ਕਹਿੰਦਾ ਲਾਜ਼ਮੀ ਹੈ ਘਟਾਉਣਾ
18 ਨੰਬਰ ਜੀ, ਲੋ ਸਪੈਕਿਓ ਰੈਟਰੋਵਿਜ਼ੋਰ। ਅੱਛਾ ਜੀ, ਮੈਂ ਪਹਿਲਾਂ ਇੱਕ ਦੱਸ ਦੇਵਾਂ ਕਿ ਜਿਹੜਾ ਗੱਡੀ ਦੇ ਸੈਂਟਰ ਦੇ ਵਿੱਚ ਸ਼ੀਸ਼ਾ ਹੁੰਦਾ ਪਿੱਛੇ ਵੇਖਣੇ ਵਾਸਤੇ, ਉਹਦੀ ਸੈਟਿੰਗ ਇਸ ਤਰ੍ਹਾਂ ਕਰੀ ਦੀ ਹੈ ਕਿ ਜਿਹੜੀ ਪਿੱਛੇ ਵਾਲੀ ਸਕਰੀਨ ਹੈ ਉਹ ਪੂਰੀ ਉਸ ਸ਼ੀਸ਼ੇ ਵਿੱਚੋਂ ਨਜ਼ਰ ਆਉਣੀ ਚਾਹੀਦੀ ਹੈ, ਤਾਂ ਹੀ ਤੁਹਾਨੂੰ ਪਿੱਛੋਂ ਸਹੀ ਨਜ਼ਰ ਆਉਣਾ ਹੈ। ਠੀਕ ਹੈ। 18 ਨੰਬਰ ਜੀ, lo specchio retrovisore centrale, ਕਹਿੰਦਾ ਜਿਹੜਾ ਸੈਂਟਰ ਵਾਲਾ ਸ਼ੀਸ਼ਾ ਹੈ ਪਿੱਛੇ ਵੇਖਣੇ ਵਾਲਾ di un auto veicolo ਗੱਡੀ ਦਾ, deve essere regolato in modo, ਕਹਿੰਦਾ ਉਹਨੂੰ ਇਸ ਤਰੀਕੇ ਨਾਲ ਐਡਜਸਟ ਕਰਨਾ, ਸੈੱਟ ਕਰਨਾ ਹੈ, garantire la visione, ਬਈ ਉਹਦੇ ਵਿੱਚ ਗਰੰਟੀ ਹੋ, ਮਤਲਬ ਇਸ ਚੀਜ਼ ਦੀ ਗਰੰਟੀ ਹੋਵੇ ਕਿ la visione dell'intero lunotto posteriore, ਵੀ ਉਹਦੇ ਵਿੱਚ ਪੂਰੀ ਪਿੱਛੇ ਵਾਲੀ ਸਕਰੀਨ ਨਜ਼ਰ ਆਉਣੀ ਚਾਹੀਦੀ ਹੈ। ਵੇਰੋ lunotto posteriore ਪਿੱਛੇ ਵਾਲੀ ਸਕਰੀਨ। 19 ਨੰਬਰ ਜੀ, in autostrada, ਕਹਿੰਦਾ ਆਟੋਸਟਰਾਦੇ ਦੇ ਵਿੱਚ ਇਹ vietato dare un passaggio, ਲਿਫਟ ਦੇਣਾ ਕਹਿੰਦਾ ਮਨਾ ਵੇ, un automobilista fermo per avaria del veicolo, ਉਸ ਡਰਾਈਵਰ ਨੂੰ ਜਿਹੜਾ ਗੱਡੀ ਦੇ ਖਰਾਬ ਹੋਣ ਦੀ ਵਜ੍ਹਾ ਤੋਂ ਰੁਕ ਗਿਆ sulla corsia di emergenza, ਐਮਰਜੈਂਸੀ ਵਾਲੇ ਕੁਰਸੀ ਦੇ ਉੱਤੇ। ਵੇਰੋ ਜੀ, ਆਟੋਸਟਰਾਦੇ ਦੇ ਉੱਤੇ strada extremana principale ਦੇ ਉੱਤੇ ਤੁਸੀਂ ਕਿਸੇ ਬੰਦੇ ਨੂੰ ਲਿਫਟ ਨਹੀਂ ਦੇ ਸਕਦੇ। 20 ਨੰਬਰ ਜੀ, la patente di categoria B, ਕਹਿੰਦਾ ਜਿਹੜਾ B ਕੈਟੇਗਰੀ ਦਾ ਲਾਇਸੈਂਸ ਹੈ non può essere rinnovata, ਇਹ ਕਹਿੰਦਾ ਰਿਨਿਊ ਨਹੀਂ ਹੋ ਸਕਦਾ, a chi ha superato gli 80 anni di età, ਜਿਹਦੀ 80 ਸਾਲ ਤੋਂ ਏਜ ਜ਼ਿਆਦਾ ਹੋ ਗਈ ਹੈ। ਫਾਲਸੋ ਜੀ, ਉਨੀ ਦੇਰ ਹੁੰਦਾ ਰਹੇਗਾ ਜਿਤਨੀ ਦੇਰ ਡਾਕਟਰ ਇਜਾਜ਼ਤ ਦਿੰਦਾ ਰਹੇਗਾ। 21 ਨੰਬਰ, la assicurazione per la responsabilità civile auto, ਕਹਿੰਦਾ ਜਿਹੜੀ ਇੰਸ਼ੋਰੈਂਸ ਹੈ RCA ਕਹਿ ਲਓ, copre e cover ਕਰਦੀ ਹੈ anche le sanzioni amministrative pecuniarie, ਕਹਿੰਦਾ sanzioni amministrative ਮਤਲਬ ਜਿਹੜੇ ਜੁਰਮਾਨੇ ਹੁੰਦੇ ਨੇ ਉਹਨਾਂ ਨੂੰ ਵੀ ਕਵਰ ਕਰਦੀ, ਮਤਲਬ ਤੁਹਾਡੀ ਜਗ੍ਹਾ ਤੇ ਪੇ ਕਰਦੀ ਹੈ previste dal codice della strada, ਵੀ ਜਿਹੜੇ ਸੜਕ ਦੇ ਕਾਨੂੰਨ ਵਿੱਚ ਹੁੰਦੇ ਨੇ। ਫਾਲਸੋ ਜੀ, ਜੁਰਮਾਨੇ sanzione ਨਹੀਂ ਪੇ ਕਰਦੀ ਇੰਸ਼ੋਰੈਂਸ। 22 ਨੰਬਰ ਜੀ, ਨਿਸ਼ਾਨ ਤੋਂ ਨਜ਼ਰ ਪਿਆ ਹੁੰਦਾ ਵੀ ਸੱਜੀ ਸਾਈਡ ਤੋਂ ਸੜਕ ਐਂਟਰ ਪਈ ਹੁੰਦੀ ਹੈ, ਕੁਰਸੀ ਦੀ ਐਕਸਲਰੇਸ਼ਨ ਵੀ ਹੋ ਸਕਦਾ ਹੈ। Il segnale raffigurato pronuncia ਨਿਸ਼ਾਨ ਦੱਸ ਰਿਹਾ una emissione da destra, ਕਹਿੰਦਾ ਸੱਜੀ ਸਾਈਡ ਤੋਂ emissione ਮਤਲਬ ਇੱਕ ਐਂਟਰੀ entrata ਵੇ, con corsia di accelerazione, ਕੁਰਸੀਆ ਦੀ accelerazione ਦੇ ਨਾਲ। ਵੇਰੋ 23 ਨੰਬਰ ਜੀ, ਨਿਸ਼ਾਨ ਤੁਸੀਂ ਵੇਖ ਲਿਆ। Il segnale raffigurato indica, ਨਿਸ਼ਾਨ ਦੱਸ ਰਿਹਾ una piazzola di sosta, ਕਹਿੰਦਾ piazzola di sosta ਵੇ sul lato sinistro, ਖੱਬੀ ਸਾਈਡ ਤੇ। ਫਾਲਸੋ ਜੀ। 24 ਨੰਬਰ, dare precedenza ਨਿਸ਼ਾਨ ਆ ਗਿਆ। Il segnale raffigurato impone, ਨਿਸ਼ਾਨ ਲਾਗੂ ਕਰਦਾ ਹੈ uso della massima prudenza, ਕਿ ਜ਼ਿਆਦਾ ਇhtiyat ਇਸਤੇਮਾਲ ਕਰਨੀ ਜੇ al fine di evitare incidenti, ਐਕਸੀਡੈਂਟ ਤੋਂ ਬਚਣੇ ਵਾਸਤੇ। ਵੇਰੋ 5 ਨੰਬਰ ਜੀ, ਤੀਰ ਦਾ ਨਿਸ਼ਾਨ ਤੋਂ ਨਜ਼ਰ ਆ ਰਿਹਾ ਹੈ, ਅਗਰ ਕਵੇ ਕਿ ਸੂਬੀ ਤੋਂ ਮੁੜਨਾ ਹੈ ਨਹੀਂ, ਕਿਉਂਕਿ ਸੂਬੀ ਤੋਂ ਕਿਉਂ ਨਹੀਂ ਮੁੜਨਾ, ਤੀਰ ਦੇ ਨਿਸ਼ਾਨ ਦੇ ਥੱਲੇ ਲਾਈਨ ਆਈ ਹੈ, ਇਹਦਾ ਮਤਲਬ ਹੁੰਦਾ ਵੀ ਕੁਝ ਮੀਟਰ ਅੱਗੇ ਜਾ ਕੇ। Il segnale raffigurato indica, ਨਿਸ਼ਾਨ ਦੱਸ ਰਿਹਾ ਹੈ ਕਿ i veicoli rappresentati nel pannello, ਜਿਹੜੀਆਂ ਗੱਡੀਆਂ ਤਸਵੀਰਾਂ ਦਿਖਾਈਆਂ ਗਈਆਂ ਨੇ, devono immediatamente svoltare a destra, in ਲਾਜ਼ਮੀ ਸੱਜੇ ਮੁੜਨਾ ਹੈ, ਔਰ ਫੌਰਨ immediatamente, ਫੌਰਨ subito। ਫਾਲਸੋ ਜੀ, immediatamente ਨਹੀਂ। lo spazio totale di arresto, ਕਹਿੰਦਾ ਇਹ ਟੋਟਲ ਰੁਕਣੇ ਵਾਲੀ ਜਗ੍ਹਾ ਹੈ aumenta, ਇਹ ਵੱਧ ਜਾਏਗੀ se diminuisce la velocità, ਅਗਰ ਸਪੀਡ ਘਟਦੀ ਹੈ ਤੇ ਫਾਲਤੂ ਸਪੀਡ ਘਟਣੇ ਦੇ ਨਾਲ spazio totale di arresto ਵੀ ਘਟ ਜਾਏਗੀ। ਠੀਕ ਹੈ, ਵਧਣ ਨਹੀਂ ਲੱਗੀ। 27 ਨੰਬਰ ਤਸਵੀਰ ਵੇਖ ਲਓ ਜੀ, ਕੋਈ ਵੀ ਗੱਡੀ ਬਰਾਬਰ ਨਹੀਂ ਜਾ ਰਹੀਆਂ, ਮਤਲਬ ਇਕੱਠੀਆਂ ਨਹੀਂ ਜਾ ਰਹੀਆਂ, ਸਭ ਕੱਲੀਆਂ ਜਾਣਗੀਆਂ। nell'incrocio rappresentato in figura il veicolo A e B, ਕਹਿੰਦਾ A ਤੇ B ਗੱਡੀਆਂ ਪਾਸਾਂ ਨੂੰ ਗੁਜ਼ਰਨ ਦੀਆਂ contemporaneamente ਇਕੱਠੀਆਂ, prima del veicolo E ਦੇ ਨਾਲੋਂ ਪਹਿਲਾਂ। ਫਾਲਸੋ ਜੀ, contemporaneamente ਇਕੱਠੀਆਂ ਨਹੀਂ ਜਾ ਰਹੀਆਂ। ਅੱਛਾ ਜੀ, 28 ਨੰਬਰ, i ciclisti, ਜਿਹੜੇ ਸਾਈਕਲ ਵਾਲੇ ਨੇ, possono viaggiare in tutta sicurezza, ਕਹਿੰਦਾ ਪੂਰੀ ਹਿਫਾਜ਼ਤ ਦੇ ਨਾਲ ਸਫ਼ਰ ਕਰ ਸਕਦੇ ਨੇ nel traffico extraurbano ਟ੍ਰੈਫਿਕ ਦੇ ਵਿੱਚ, perché i conducenti dei veicoli a motore, ਕਿਉਂਕਿ ਕਹਿੰਦਾ ਜਿਹੜੇ ਇੰਜਨ ਵਾਲੀਆਂ ਗੱਡੀਆਂ ਦੇ ਡਰਾਈਵਰ ਨੇ, sono sempre capaci, ਉਹਨਾਂ ਨੂੰ ਕਹਿੰਦਾ ਹਮੇਸ਼ਾ ਹੀ ਪਤਾ ਹੁੰਦਾ ਹੈ di prevedere, ਬਈ ਇਹਨਾਂ ਦਾ ਖਿਆਲ ਕਰਨਾ ਹੈ, eventuali loro cadute, ਜਿਹੜੇ ਗਿਰਦੇ ਨੇ ਮਤਲਬ ਸਾਈਕਲ ਵਾਲੇ ਡਿੱਗ ਸਕਦੇ ਨੇ, ਉਹ pericolosi sbandamenti, ਜਿਹੜੇ ਇਹ ਖਤਰਨਾਕ ਮਤਲਬ ਡੋਲ ਸਕਦੇ ਨੇ ਸਾਈਕਲ ਵਾਲੇ, dovuti ad irregolarità del fondo stradale, ਸੜਕ ਦੀ ਖਰਾਬ ਹੋਣੇ ਦੀ ਵਜ੍ਹਾ ਤੋਂ। ਫਾਲਸੋ ਜੀ, ਇਸ ਚੀਜ਼ ਦਾ ਧਿਆਨ ਰੱਖਣਾ ਹੈ ਕਿ tutta sicurezza, ਪੂਰੀ ਹਿਫਾਜ਼ਤ ਸੁਰੱਖਿਆ ਦੇ ਵਿੱਚ ਇਹ ਸਫ਼ਰ ਨਹੀਂ ਕਰ ਸਕਦੇ, ਅਗਰ ਇਸ ਤਰ੍ਹਾਂ ਕਵੇ ਤਾਂ ਫਾਲਸੋ ਕਰ ਦੇਣਾ। 29 ਨੰਬਰ, in caso di infosamento, ਕਹਿੰਦਾ ਉਹ ਸੂਰਤ ਜਦੋਂ infosamento ਹੋ ਗਏ, ਫਸ ਗਏ ਹੋ su neve, ਬਰਫ਼ ਤੇ, o sabbia ਜਾਂ ਰੇਤ ਤੇ, non riuscendo a partire, ਤੁਸੀਂ ਨਿਕਲ ਨਹੀਂ ਸਕਦੇ ਪਏ, ਚੱਲ ਨਹੀਂ ਸਕਦੇ ਪਏ, con la prima marcia, ਪਹਿਲੇ ਗੇਅਰ ਦੇ ਨਾਲ,
ਇਹ ਓਪਰਤੂਨ ਹੋ। ਫਿਰ ਕਹਿੰਦਾ ਚਾਹੀਦਾ ਇਨਸਤਾਰੇ una marcia superiore ਕੋਈ ਵੱਡਾ ਗੇਅਰ ਲਾਓ। ਵੇਰੋ ਮਸਲਨ ਕੋਸ਼ਿਸ਼ ਕਰੀ ਦੀ ਹੈ ਕਿ ਜਦੋਂ ਇਸ ਤਰ੍ਹਾਂ ਗੱਡੀ ਫਸ ਜਾਵੇ ਤੇ ਛੋਟੇ ਗੇਅਰ ਲਾ ਕੇ ਰੱਖੋ। ਛੋਟੇ ਗੇਅਰ ਮਤਲਬ ਵੀ ਪਹਿਲਾ ਹੋ ਗਿਆ, ਦੂਜਾ ਹੋ ਗਿਆ, ਠੀਕ ਹੈ। ਅਗਰ ਇਹਨਾਂ ਨਾਲ ਨਹੀਂ ਨਿਕਲਦੇ ਵੀ ਪਹਿਲਾ ਲਾਇਆ ਤੁਸੀਂ ਤੇ ਫਿਰ ਦੂਸਰਾ ਲਾ ਲਓ। ਤੀਸਰਾ ਜੀ, ਸੌਰੀ 3 ਨੰਬਰ ਸਵਾਲ ਜੀ, adottando uno stile di guida ਕਹਿੰਦਾ ਐਸਾ ਡਰਾਈਵਿੰਗ ਦਾ ਸਟਾਈਲ ਅਪਣਾਉਂਦੇ ਹੋ ਕਿ ਲਿਮਿਟ i consumi di carburante ਜਿਹਦੇ ਨਾਲ ਤੇਲ ਘੱਟ ਖਰਚ ਹੋਵੇ। ਇਹ ਪੋਸੀਬਲ ਰਿਦੂਰ ਹੈ ਤੇ ਫਿਰ ਕਹਿੰਦਾ ਮੁਮਕਨ ਹੈ ਘਟਾਣਾ l'inquinamento dell'aria ਹਵਾ ਦੀ ਪੋਲੂਸ਼ਨ, ਹਵਾ ਵਿੱਚ ਜਿਹੜੀ ਆਲੂਦਗੀ ਪੋਲੂਸ਼ਨ ਹੁੰਦੀ ਹੈ ਉਹਨੂੰ। ਫਿਰ ਅਗਰ ਤੁਸੀਂ ਡਰਾਈਵਿੰਗ ਸਹੀ ਤਰੀਕੇ ਨਾਲ ਕਰਦੇ ਹੋ, ਜ਼ਿਆਦਾ ਰੇਸ ਨਹੀਂ ਦਿੰਦੇ, ਇੱਕ ਤੇ ਗੱਡੀ ਤੇਲ ਵੀ ਘੱਟ ਖਾਏ ਦੀ, ਅਗਰ ਤੇਲ ਘੱਟ ਖਾਏ ਦੀ ਧੂਆਂ ਘੱਟ ਮਾਰੇ ਦੀ, ਤੇ ਧੂਆਂ ਘੱਟ ਮਾਰੇ ਦੀ ਉਹਦੇ ਨਾਲ ਪੋਲੂਸ਼ਨ ਆਲੂਦਗੀ ਜਿਹੜੀ ਹੈ ਉਹ ਵੀ ਘੱਟ ਬਣੇ ਦੀ। ਠੀਕ ਹੈ ਜੀ, ਲੋ ਜੀ ਇਨਸ਼ਾਅੱਲਾ ਮਿਲਨੇ ਆ ਨੈਕਸਟ ਵੀਡੀਓ ਤੇ। ਓਕੇ ਜੀ, ਅੱਲਾ ਹਾਫਿਜ਼। हाँ जी, बाकी मैं नंबर थले WhatsApp दे दिया, ਜਿਹੜਾ ਸਟੂਡੈਂਟ ਪਾਸ ਕਰਦਾ ਹੈ ਉਹਦੇ ਕੋਲ ਅਗਰ PDF ਹੋਵੇ ਆਪਣੇ ਸਕੇਲੇ ਦਾ ਤੇ ਉਹ ਸੈਂਡ ਕਰ ਦਿਆ ਕਰੋ। ਠੀਕ ਹੈ ਜੀ, ਓਕੇ ਜੀ, ਅੱਲਾ ਹਾਫਿਜ਼, ਸਤਿ ਸ਼੍ਰੀ ਅਕਾਲ ਜੀ।